मैं 6 ਮਹੀਨੇ ਦਾ ਸੀ ਜਦੋਂ ਮੈਨੂੰ ਗਾਰਡਨਿੰਗ ਦਾ ਸ਼ੌਕ ਪੈਦਾ ਹੋਇਆ। ਸਾਡੇ ਘਰ 'ਚ ਹੁੰਦਾ ਸੀ ਅਨਾਰ ਦਾ ਬੂਟਾ, ਠੀਕ ਹੈ। ਜਦੋਂ ਮੈਂ ਨਿੱਕਾ ਸੀ, ਮੈਂ ਸੁੱਤਾ ਉੱਠਦਾ ਸੀ ਨਾ ਸੁਬਾਹ 6 ਮਹੀਨੇ ਦੀ ਏਜ ਦੇ ਵਿੱਚ, ਮੈਂ ਡੇਲੀ ਸੁਬਾਹ ਉੱਠ ਕੇ ਅਨਾਰ ਦਾ ਬੂਟਾ ਵੇਖਦਾ ਸੀ, ਉਹਨੂੰ ਅਨਾਰ ਲੱਗੇ ਹੋਏ ਸੀ, ਵੇਖ ਕੇ ਨਾ, ਠੀਕ ਹੈ। ਇੱਕ ਦਿਨ ਮਜ਼ੇ ਦੀ ਗੱਲ, ਮੈਂ ਮਰਦਾ ਬੜਾ ਔਖਾ ਬਚਿਆ। ਮੈਂ ਛੋਟਾ ਹੁੰਦਾ ਸੀ, ਉਹ ਉਹਦਾ ਐਡਾ ਡੂੰਗਾ ਖਾਡਾ ਹੁੰਦਾ ਸੀ ਮੇਰੇ ਗੋਡੇ 'ਚ ਜਿੰਨਾ ਪਾਣੀ ਦਾ ਭਰੇ। ਇੱਕ ਦਿਨ ਉਹ ਚਲ ਗਿਆ ਪੱਠੇ ਲੈਣ, ਜ਼ਿਮੀਂਦਾਰ ਸੀ, ਹੱਥੇ ਚਲ ਗਿਆ ਪੱਠੇ ਪੁੱਠੇ ਪਾਉਣ, ਤੇ ਨਿਆਣੇ ਜਿਹੜੇ ਉਹ ਲੜ ਪਏ ਆਪਸ 'ਚ, ਭੋਲ ਬੰਨ ਲਿਆ ਉਹਨਾਂ ਨੇ। ਉਹਨੇ ਚੁੱਕਿਆ ਫੋਨ, ਕਹਿੰਦੀ ਇਨਕਾਤੇ ਆ, ਉਤਰਿਆ ਫਲਾਨਿਆ ਢਿੰਗੜਾ, ਛੇਤੀ ਘਰ ਆ ਜਾ। ਉਹ ਕਹਿੰਦਾ ਹੋਇਆ ਕੀ ਆ? ਇਹ ਤੁਹਾਡੇ ਤੇ ਸਾਡੇ ਨਿਆਣੇ ਜਿਹੜੇ ਨਾ ਆਪਣੇ ਨਿਆਣੇ ਨੂੰ ਕੁੱਟੀ ਜਾਂਦੇ। ਇਹ ਕੀ ਗੱਲ ਹੋਈ, ਆਪਣੇ ਨਿਆਣੇ ਨੂੰ ਕੁੱਟੀ ਜਾਂਦੇ? ਉਹ ਹੀ ਕਹਿੰਦੀ ਤੁਹਾਡੇ ਤੇ ਸਾਡੇ ਜਿਹੜੇ ਨਿਆਣੇ ਨਾ ਉਹ ਆਪਣੇ ਨਿਆਣੇ ਨੂੰ ਕੁੱਟੀ ਜਾਂਦੇ ਆ। ਜਦੋਂ ਉਹਨਾਂ ਨੇ ਕੰਨ ਨੂੰ ਹੱਥ ਪਾਇਆ ਨਾ, ਤੇ ਉਹਦੇ ਨਾਲ ਚਾਚੇ ਦੇ ਵਿੰਨੇ ਹੋਏ ਸੀ ਕੰਨ। ਅੱਛਾ, ਮੋਰਾ ਸੀ ਕੰਨ 'ਚ। ਹਾਂ, ਵਾਲੀਬਾਲ ਉਹਨਾਂ ਜੰਦਰੀ ਖੋਲੀ, ਉਹ ਪਾਈਆਂ ਹੋਣਗੀਆਂ ਪਹਿਲੋਂ ਕਿਤੇ ਵਾਲੀਆਂ। ਅੱਛਾ, ਜੰਦਰੀ ਖੋਲ ਕੇ ਕੰਨ 'ਚ ਪਾ ਕੇ ਉਹਨੂੰ ਤਾਲਾ ਲਾ ਕੇ ਚਾਬੀ ਨਹਿਰ ਸੁੱਟ ਦਿੱਤੀ। शाबाश। ਕਹਿੰਦੇ ਜੋ। अस्सलाम वालेकुम, कैसे हैं आप सब? उम्मीद है कि आप सब खैर खैरियत से होंगे, सेहत भी ठीक होगी, बिल्कुल फिट फाट हो। यस है, एंजॉय कर रहे हैं गर्मी को। और सुना है, अगर आप मेरे चैनल के ऊपर नहीं है, चैनल को सब्सक्राइब करें, वीडियो को लाइक शेयर कमेंट करना नहीं भूलना, क्योंकि आप आपसे मिनी फैमिली के मेंबर। और बेल आइकन को लाजमी प्रेस करना है ताकि आपको आने वाले हर नए व्लॉग का नोटिफिकेशन मिलता रहे। भाई जी पीछे से आवाज़ किस चीज़ की आ रही है? पंप चल रहा है भाई जी, पाइप लगा, क्योंकि गर्मी बहुत ज़्यादा बढ़ चुकी हुई है। और ये देखें हमारे पास ये कौन बैठा हुआ है बिल्कुल सामने, अल्लाह अकबर। तुसी इत्थे बाहर मंजी कट के बैठे जी, ਹਵਾ ਚੱਲਦੀ ਪਈ ਹੈ, ਰੇ ਨਿਕਲ हवा चंगी भली गर्मी हुई पई है। ਗਰਮੀ ਤਾਂ ਹੈ, ਲੇਕਿਨ ਹਵਾ ਚੱਲਣ ਲਈ। हवा चल, ਮੈਂ ਕਿਹਾ ਪੌਦਿਆਂ ਨੂੰ ਵੇਖ ਕੇ ਲਾ ਲਈਏ ਪਾਣੀ, पौधे में पानी। ਵਿਚਾਰੇ ਖੁਸ਼ਕ ਹੋਏ ਪਏ ਨੇ। अच्छा, पौधे में पैप पूप लाया पे इधर, क्योंकि गर्मी बहुत ज़्यादा हुई पई है। पौधे का रंग भी देखो सारा चेंज होया पिया। ये तो भर चला बस, नहीं अद्धा ਪੈਰ ਥੋੜਾ ਚੁੱਕਿਆ ਉੱਥੇ ਨਾ। पैप कर देने के अद्धा हो गया। ਹੈਪਸ ਵਗੈਰਾ ਲੱਗੀ ਸੀ, कलियां माशाल्लाह खिलियां। ਪੱਟਣ ਵਾਸਤੇ घाह को कितों पटीचना ताड़े को, कुर्सी ते मसा बैठे जी, ਗਿੱਲਾ कुर्सी। ਕਰਕੇ ਤੇ ਉੱਥੇ ਰੱਖ ਕੇ ਪੀੜੀ ਜੀ, ਤੇ ਮੈਂ ਪੱਟ ਸਿੱਟਣਾ ਸਾਰਾ। अच्छा अच्छा, हाथ ना पट रहा है, कल नू कटा लांगे। वो आएगा भाई, वो उधर आ गया गार्ड, ये तो गार्ड है। हाँ, वो दूसरा माली को पटा लांगे कल नू। नाले ए जिहड़ा एरिया ना, मैं सोच रहा अगे कि ए जिहड़ा एरिया सारा साफ करके ना, उतों तक वो पौधे तक ना, उतों तक ਇਹਦੇ ਵਿੱਚ ਇਹ ਗੰਦ ਪਿਆ ਤੇ ਘਾਹ ਜਿਹਾ ਸਾਰਾ ਸਾਫ਼ ਕਰਾ ਕੇ ਇੱਥੇ ਮੈਂ ਕਿਹਾ ਮਾਂ ਜੀ ਨੂੰ ਨਾ ਸਬਜ਼ੀਆਂ ਲਵਾ ਦਿਓ। ਮਾਂ ਜੀ ਬੜਾ ਕਹਿਣ ਡੇ, ਕਹਿੰਦੇ ਕੱਦੂਆਂ ਦੀ ਵੇਲਾ। ਮੈਂ ਕਿਹਾ ਸਾਰਾ ਸਾਫ਼ ਕਰਾ ਕੇ ਇੱਥੇ ਤੁਹਾਨੂੰ ਇੱਕ ਤੇ ਪਹਿਲੇ ਨਾ ਉਹ ਪੌਦੇ ਬਹੁਤ ਸੰਘਣੇ ਨੇ, ਥੋੜੇ ਜਿਹੇ ਪੌਦੇ ਵਿਰਲੇ ਕਰਕੇ, ਬਾਕੀ ਕੁਛ ਐਕਸਟਰਾ ਜਿਹੜੇ ਨਾ ਨਵੇਂ ਲਿਆ ਕੇ ਨਾ ਇਹਦੇ ਵਿੱਚ ਉੱਥੋਂ ਤੱਕ ਲਾ ਕੇ ਸਾਰਿਆਂ ਨੂੰ ਸਫਾਈ ਕਰਕੇ ਇਹਦੀ ਕੁਛ ਐਕਸਟਰਾ ਲਾ ਕੇ ਵਿੱਚ ਪੌਦੇ, ਤੇ ਕੁਛ ਦੇ ਵਿੱਚ ਨਾ ਇੱਥੇ ਥੋੜਾ ਸਬਜ਼ੀ ਵਾਸਤੇ ਏਰੀਆ ਬਣ ਜਾਏਗਾ। ਕਿਉਂਕਿ ਮਾਂ ਜੀ ਜਿਹੜੇ ਆਰੇ ਲੱਗ ਜਾਣਗੇ। ਮਾਂ ਜੀ ਕਹਿ ਰਹੇ ਮੈਨੂੰ ਇੱਥੇ ਕੱਦੂਆਂ ਦੀ ਵੇਲਾਂ, ਕਹਿੰਦੇ ਇੰਜ ਵਿੱਚ ਠੋਕਦੇ ਤੇ ਹੋ ਜਾਣਗੇ। ਮੈਂ ਕਿਹਾ ਇੰਜ ਕਿੱਥੋਂ ਹੋਣੇ, ਜਿੰਨਾ ਗੰਦ ਹੋਇਆ ਪਿਆ। ਕਿਤੇ ਜ਼ਮੀਨ ਵੀ ਥੱਲੇ ਸਖਤੀ ਵੀ, ਨਾਲ ਨਾ ਇਹਦੇ ਵਿੱਚ ਮਿੱਟੀ ਪੈਗੀ ਪਹਿਲੇ ਤਾਜ਼ਾ ਮਿੱਟੀ, ਕਿਉਂਕਿ ਇੱਥੇ ਜਦੋਂ ਪਹਿਲੇ ਉਹ ਮਕਾਨ ਬਣਿਆ ਸੀ ਨਾ, ਉਹਦਾ ਬਿਜਲੀ ਵਗੈਰਾ। ਹਾਂਜੀ, ਚਿੜੀ ਵੇਖ ਕਿੰਨੀ ਛੋਟੀ, ਕਿੱਥੇ? ਉਹ ਫੁੱਲ ਸਮਝੀ ਮਾਸ਼ਾਅੱਲਾ, ਇਹ ਚੈੱਕ ਕਰੋ ਕਲੀ ਦੇ ਕੋਲ, ਇਹ ਪਾਣੀ ਲੱਗਾ ਨਾ, ਪਾਣੀ ਪੀ ਲਈ। ਫਿੱਦੀ ਜੀ ਪਾਣੀ ਪੀ ਰਹੀ, ਕਲੀਆਂ ਖਾਣ ਡਈ ਆ। ਕਲੀਆਂ ਨਹੀਂ ਖਾਂਦੀ, ਪਾਣੀ ਪੀਂਦੀ। ਅੱਛਾ ਮਾਸ਼ਾਅੱਲਾ, ਕਲੀਆਂ ਚੈੱਕ ਕਰੋ, ਕਲੀਆਂ ਵੀ ਖਿਲੀਆਂ ਪਈਆਂ ਨੇ ਆਪਣੀ। ਤੇ ਮੈਂ ਕਿਹਾ ਸਫਾਈ ਕਰਾ ਕੇ ਨਾ ਸਾਰਾ, ਤੇ ਇੱਥੇ ਤੁਹਾਨੂੰ ਕੱਦੂ ਲਾ ਦਿੰਨੇ, ਕੱਦੂ ਤੇ ਨਾਲੇ ਤੋਰੀਆਂ, ਥੋੜੇ ਜਿਹੇ ਬੈਂਗਨ, ਥੋੜੀਆਂ ਜਿਹੀਆਂ ਮਿਰਚਾਂ, ਜਿਵੇਂ ਉਹ ਚਾਚੇ ਨੇ ਲਾਈਆਂ। ਉਹ ਸਾਹਮਣੇ ਨਾ ਐਸੇ ਦੀਵਾਰ ਦੇ ਬਿਲਕੁਲ ਐਂਡ ਤੇ ਚਾਚਾ ਜੀ ਨੇ ਵੀ ਲਾਇਆ, ਉਹ ਸਾਹਮਣੇ ਕਰ ਲੈਣ। ਉਹ ਮੱਕੀ ਲਾਈ ਹੋਈ ਆ, ਉਹਨਾਂ ਨੇ 4 ਵਾਰੀ ਮੱਕੀ ਵੀ ਚੱਕ ਲਈ ਉਥੋਂ। ਉਹ ਇੱਕ ਖੇਲ ਬੀਜ ਲੈਂਦੇ ਨੇ, ਉਹ ਖੇਲ ਜਦੋਂ ਛਲੀਆਂ ਲੱਗ ਜਾਂਦੇ ਨੇ ਉਹ ਤੋੜ ਕੇ ਅਗਲੀ ਖੇਲ ਲਾ ਦਿੰਦੇ ਨੇ। ਉਹ ਤੋੜ ਕੇ ਅਗਲੀ ਖੇਲ ਉਹਨਾਂ ਨੇ ਤਿੰਨ ਸੀਜ਼ਨ ਚੱਕ ਲਏ ਨੇ, ਇਹ 1.5 ਮਹੀਨੇ ਦੇ ਅੰਦਰ ਹੁਣ ਅਗਲਾ ਸੀਜ਼ਨ ਚੱਕਦੇ ਪਏ ਨੇ। ਇਹ ਬਸ ਭਰ ਚੱਲਾ ਪੌਦਿਆਂ ਦਾ, ਥੋੜਾ ਜਿਹਾ ਇਹਨਾਂ ਨੂੰ ਉੱਤੋਂ ਵੀ ਨਵਾ ਦਈਏ ਸਾਰਾ। ਕਮਾ ਲਓ ਵੀ ਜੰਨਤ ਹੀ ਆ ਜਿਹੜਾ ਤੁਸੀਂ ਨਜ਼ਾਰਾ ਕਮਾ ਰਹੇ ਜੀ। ਨੇਕੀ ਲਾਣੀ ਬੜੀ ਸੌਖੀ ਹੈ, ਇਹ ਵੀ ਨੇਕੀ ਆ, ਕਮਾ ਲਓ। ਆਇੰਦੇ ਤੇ ਦੁਆ ਕਰਨਗੇ, ਉਹ ਅਗਲੇ ਸਾਰੇ ਧੋ ਦੇ ਬੂਟੇ, ਜਿੱਥੋਂ ਤਾਈ ਪਾਣੀ ਜਾਂਦਾ ਉੱਥੇ ਹੀ ਆਪਾਂ ਆਹ ਲਾਜ਼ਮੀ ਧੋਆ। ਮਾਲਟਿਆਂ ਵਾਲਾ ਨੂੰ ਮਾਲਟੇ ਲੱਗੇ ਪਏ ਮਾਸ਼ਾਅੱਲਾ, ਮੈਂ ਤੁਹਾਨੂੰ ਦਿਖਾਣਾ, ਲੱਗੇ ਮਾਲਟੇ ਨਾਲ। ਚੈੱਕ ਕਰੋ, ਇਹ ਚੈੱਕ ਕਰੋ, ਕਲੀਆਂ ਨੂੰ ਐਸਾ ਨਹੀਂ ਨੂੰ ਜੇ ਬਚ ਗਏ ਤੇ ਉੱਥੇ ਵੀ ਲੱਗੇ ਨੇ, ਜਿਵੇਂ ਅੰਗੂਰ ਬਚ ਗਏ ਉਹ ਵੀ ਬਚ ਗਏ। ਤੇ ਕਲੀਆਂ ਡਿੱਗ ਜਾਣੀਆਂ ਨੇ, ਦਾਣਾ ਨਹੀਂ ਬਚਿਆ, ਕਲੀਆਂ ਟੁੱਟ ਜਾਣੀਆਂ ਨੇ। ਇਸ ਨੇਮ ਤੇ ਵੀ ਪਾ ਦਿਓ। ਉਧਰ ਇੱਕ ਵਾਰੀ ਇਧਰੋਂ ਲਾ ਲੈਣਾ ਪਾਣੀ। ਲਓ ਜੀ, ਬੇਬੇ ਫੁੱਲ ਨੇਕੀਆਂ ਕਮਾਈ ਜਾ ਰਹੇ ਮਾਸ਼ਾਅੱਲਾ ਜੀ। ਬੂਟੇ ਸਾਰੇ ਨਵਾਤੇ ਨੇ, ਚੈੱਕ ਕਰੋ, ਫਰੈਸ਼ ਖੁਸ਼ਬੂ ਵੀ ਇੰਜ ਦੇ ਰਹੇ ਨੇ ਹੁਣ, ਜਿਵੇਂ ਬਾਰਿਸ਼ ਤੋਂ ਬਾਅਦ ਨਹੀਂ ਖੁਸ਼ਬੂ ਆਉਂਦੀ ਮਿੱਟੀ 'ਚੋਂ। ਖੁਸ਼ਬੂ ਥੋੜੀ ਜਾਣੀ ਹੈ ਮਾਂ ਜੀ, ਇਹ ਤੁਹਾਡੇ ਲਈ ਨਵਾਂ ਫਰੂਟ ਰੈਡੀ ਹੋ ਗਿਆ। ਨਵਾਂ ਹੋ ਗਿਆ ਫਰੂਟ ਰੈਡੀ। ਬਈ ਇਹ ਨਾ ਸਮਝਿਆ ਜੀ ਕਿ ਫਾਲਸਾ ਹੈ, ਇਹ ਫਾਲਸਾ ਨਹੀਂ ਹੈ। ਇਹਨੂੰ ਕਹਿੰਦੇ ਆ ਪੀਲਕ ਵੀ ਕਹਿੰਦੇ ਆ ਤੇ ਮਕੋ ਵੀ ਕਹਿੰਦੇ ਆ, ਤੇ ਇਹ ਜੋੜਾਂ ਦੇ ਦਰਦ ਵਾਸਤੇ ਨਾ ਬਹੁਤ ਚੰਗੀ ਹੈ।
ਪੀਲੇ ਕੀ ਹੈ ਮਕੋ ਕੀ ਹੈ? ਮਕੋ ਕਹਿੰਦੇ ਆ ਕੁਝ ਲੋਕ। ਅੱਛਾ ਅੱਛਾ। A few moments later. ਆ ਚੰਗੀ ਤਰ੍ਹਾਂ ਮਾਰ ਨਾ ਸਰਫ ਥੱਲੇ। ਚੰਗੀ ਤਰ੍ਹਾਂ ਮਾਰਨੇ ਮਾਰ ਮੈਂ ਕਿਦਾਂ ਮਾਰ। ਅੱਜ ਬਈ ਗਰਮੀ ਬੜੀ ਤੇ ਗਰਾਜ 'ਚ ਵੀ ਮਿੱਟੀ ਮਿੱਟੀ ਹੋਈ ਪਈ ਸੀ ਤੇ ਮੈਂ ਚੌਧਰੀ ਨੂੰ ਲਾਤਾ। ਮੈਂ ਕਿਹਾ ਲੈ ਪੁੱਤਰ ਚੌਧਰੀ ਸਾਹਿਬ ਅੱਜ ਸਫਾਈ ਕਰ ਚੰਗੀ ਤਰ੍ਹਾਂ। ਕਿੰਨੇ ਪਿਆਰ ਨਾਲ ਚੋਲ ਦੇ ਕਹਿੰਦੇ ਜਿਹੜਾ ਚੁਦਰਾਹਟ ਨਿਕਲਣ ਨਹੀਂ ਆ ਆਹ ਚੁਦਰਾਹਟ ਨਿਕਲਣ ਨਹੀਂ। ਮੁਹੰਮਦ ਸਲਮਾਨ ਚੌਧਰੀ ਜਮਾਦਾਰ ਅੱਜ ਜਮਾਦਾਰੀ ਕਰ ਰਿਹਾ ਹੈ। ਠੀਕ ਹੈ ਤੇ ਮੈਂ ਕਿਹਾ ਵੀ ਅੱਜ ਇਹ ਜਮਾਦਾਰੀ ਇਹਦੇ ਕੋਲ ਕਰਾ ਲਵਾਂ। ਵੇਲੀਆਂ ਬਹਿ ਬਹਿ ਕੇ ਖਾਂਦਾ ਵਾ। ਵਧੀਆ ਖਾਂਦਾ ਨਾ ਇਹ ਕੰਮ ਕੁਮ ਕਰੇਗਾ ਥੋੜਾ ਬਿਲ ਹੌਲਾ ਹੋ ਜਾਵੇ। ਫੇਰ ਮੈਂ ਚਮਕਿਆ ਨੀਟ ਹੋ ਗਿਆ। ਬਾਈਕ ਵੀ ਧੋ ਦਿੱਤੀ ਆ, ਬਾਹਰੋਂ ਪੌਦਿਆਂ ਨੂੰ ਪਾਣੀ ਲਾ ਲਿਆ ਵਾ ਤੇ ਹੁਣ ਗਰਾਜ ਰਹਿ ਗਿਆ ਸੀ। ਮੈਂ ਕਿਹਾ ਗਰਾਜ ਵੀ ਧੋ ਦੇ ਤੇ ਫਿਰ ਆਪਣੇ ਕੱਪੜੇ ਛਪੜੇ ਪਾ ਕੇ ਟੈਨਸ਼ਨ ਹੋ ਜੀ। ਜਲਦੀ ਕਰ ਪਾਣੀ ਚੱਲੀ ਜਾਣ ਡਿਆ ਵਾ। ਜਲਦੀ ਕਰਨੇ ਮਾਰ। ਆ ਇੱਧਰ ਵੀ ਲਾ, ਇੱਥੇ ਨੁੱਕਰ ਦੇ ਵਿੱਚ ਕਿਨੇ ਲਾਉਣਾ ਵਾ। ਤੁਸੀਂ ਤਾਂ ਸੱਚ ਵੀ ਮਤ ਮਾਰਦੀ ਹੈ। ਨਾ ਇਹਦੇ ਵਿੱਚ ਮੱਤ ਮਾਰਨ ਵਾਲੀ ਕਿਹੜੀ ਗੱਲ ਹੈ। ਆ ਲੋ ਚੰਗੀ ਤਰ੍ਹਾਂ ਮਾਰਨਾ ਨਾਲ। ਚੰਗੀ ਤਰ੍ਹਾਂ ਮੈਂ ਇੱਥੇ ਆਪਸ ਵਿੱਚ ਕਰ ਲਿਆ। ਹੁਣ ਸਰਫ ਲਾ ਕੇ ਸਾਰੇ ਤੇ ਫੇਰ ਹੀ ਧੋਇਆ ਜਾਣਾ ਨਾ, ਐਵੇਂ ਤਾਂ ਨਾਲ ਨਹੀਂ ਲੱਤਣੀ। ਸਹੀ ਕਹਿੰਦੇ ਨੇ ਭਾਈ ਜਿਸ ਦਾ ਕੰਮ ਉਸੇ ਕੋ ਸਾਦੇ। ਬੁੜੀਆਂ ਬਹੁਤ ਕੰਮ ਕਰਦੀਆਂ। ਅੱਜ ਮੈਨੂੰ ਪਤਾ ਲੱਗਿਆ ਕਿ ਬੁੜੀਆਂ ਇੰਨੇ ਕੰਮ ਕਿਵੇਂ ਤੁਸੀਂ ਕਰਦੀਆਂ। ਵੀ ਗੱਲਾਂ ਕਰਦੇ ਨੇ, ਤੁਸੀਂ ਕਰਦੇ ਕੀ ਜੇ? ਰੋਟੀਆਂ ਪਕਾਉਣ ਬੁੜੀਆਂ, ਭਾਂਡੇ ਧੋਣ ਬੁੜੀਆਂ, ਬੋਕਰਾਂ ਫੇਰ ਬੁੜੀਆਂ, ਕੱਪੜੇ ਧੋਣ ਬੁੜੀਆਂ, ਇਸਤਰੀ ਕਰਨ ਬੁੜੀਆਂ। ਹਾਂ ਤੇ ਇਹ ਆ ਇੱਕ ਭੋਰਾ ਪਾਣੀ ਮਾਰਨਾ ਪਿਆ ਹੈ ਤੇ ਲੈ ਇਹ ਆ ਪਾਣੀ ਮਾਰਨਾ ਜੀ। ਅਜਿਹਾ ਪਾਣੀ ਮਾਰਨਾ ਹੈ। ਵਾਹ ਜੀ ਵਾਹ। ਧੋ ਕੇ ਮੇਰਾ ਲੱਕ ਕੋਡਾ ਹੋ ਗਿਆ। ਮੇਰੇ ਮੋਹਰੇ ਲਿਖੇ ਨੇ ਗੁਰਸ ਮਾਰਨ ਵਾਲੇ। ਓ ਵਾਹ ਯਾ ਅੱਲਾ ਮੋਰੇ। ਚੱਲ ਬਸ ਕਰ, ਮੈਂ ਆਪੇ ਧੋ ਲੈਣੀ ਆ। ਜਦੋਂ ਸਾਰਾ ਹੋ ਗਿਆ ਸਰਫ ਵੱਜ ਗਿਆ ਪਾਣੀ ਗਿਰ ਗਿਆ ਤੇ ਹੁਣ ਆਪੇ ਧੋਣੀ। ਵਾਹ ਵਾਹ। ਤੇ ਆ ਕੰਮ ਕਰੇਗਾ ਤਾਂ ਢਿੱਡੀ ਨਿੱਕੀ ਹੋਣੀ ਨਾ। ਟਿੱਡੀ ਮੇਰਾ ਨਿੱਕੀ ਨਹੀਂ ਹੋਣੀ। ਹੋਰ ਕੰਮ ਕਰਨ ਲੱਗਿਆ ਨਿੱਕੀ ਹੁੰਦੀ ਹੈ ਇਹਨਾਂ ਕਮਰਾ ਦੀ ਨਿੱਕੀ ਨਹੀਂ ਹੁੰਦੀ। ਤੇ ਹੋਰ ਨਾ ਉਹਦੇ ਦਿਨ ਕਰਨਾ ਪੈਂਦਾ। ਜਿੰਮ ਤੋਂ ਬਗੈਰ ਵੀ ਤਾਂ ਅੱਗੇ ਸਾਰੀ ਦੁਨੀਆ ਜਿੰਮਾਂ ਹੀ ਕਰਦੀ ਸੀ। ਅੱਗੇ ਮੇਰਾ ਬੇਟਮਾਈਆਂ ਕਰਦੇ ਸੀ। ਤੇ ਹੁਣ ਵੀ ਕਰ ਲਿਆ ਕਰੋ ਕੰਮ। ਆ ਕੰਮ ਨਹੀਂ ਮੈਂ ਇੱਥੇ ਵੀ ਨੱਚਣ ਗਿਆ। ਗੇਟ ਵੀ ਧੋ ਦੇ ਪਾਰਟੀ। ਆਰਡਰ ਥੋੜੇ ਲਾਓ। ਇਹਦੇ ਵਿੱਚ ਅੱਡ ਵਾਲੀ ਕਿਹੜੀ ਗੱਲ ਆ? ਇੱਕ ਬੰਦਾ ਚੋਕੇ ਚੀਜ਼ ਨਾਲ ਕੰਮ ਕਰ ਰਿਹਾ ਉਹ ਚੋਕ ਦਾ ਜ਼ਿਆਦਾ ਫਾਇਦਾ ਨਾ ਕਰੋ। ਬਾਹਰੋਂ ਵੀ ਧੋਣਾ ਵਾ। ਮੈਂ ਗਵਾਂਢੀਆਂ ਕੋਲ ਨੂੰ ਧੋਇਆ ਵਾ। ਅਗਰ ਬੂਟੇ ਨੂੰ ਪਾਣੀ ਲਾਤਾ ਹੈ ਜੀ ਨੂੰ ਤਾਂ ਅਲੀ ਨੂੰ ਕਹਿੰਦਾ ਅਲੀ ਯਾਰ ਤੂੰ ਅੱਜ ਜਲ ਦਿਓ ਮੈਂ ਤਾਂ ਰੰਗ ਬਹੁਤ ਧੋਣਾ ਹੈ। ਬਈ ਮੈਂ ਅੱਜ ਚੌਧਰੀ ਸਲਮਾਨ ਦਾ ਕੈਮਰਾਮੈਨ ਤੇ ਨਾਲੇ ਇਹਦਾ ਸਾਹਿਬ ਸਾਰੇ ਕੰਮ ਕਰਾ ਕੇ ਹਟਾਉਣਾ ਇਹਦੇ ਕੋਲੋਂ ਅੱਜ। ਠੀਕ ਹੈ ਕਮੈਂਟ 'ਚ ਦੱਸਣਾ ਕਿ ਐਵੇਂ ਕੰਮ ਲੈਣਾ ਚਾਹੀਦਾ ਧੀਆਂ ਪੁੱਤਰਾਂ ਕੋਲੋਂ ਕਿ ਨਹੀਂ। ਹਾਂਜੀ ਵੇਖੋ ਵੀ ਧੁੱਪ ਬੜੀ ਚਿਲਕਣੀ ਹੈ। ਨਹੀਂ ਧੋਤੇ ਆਈ ਤੇ ਐਂਜ ਟੈਕ ਧੁੱਪੇ ਤੇ ਅੱਖਾਂ ਨਹੀਂ ਖੁੱਲਦੀਆਂ ਤੇ ਇਹ ਵੇਖੋ ਨਜ਼ਾਰਾ। ਦਿਲ ਵੀ ਕਰਦਾ ਬਾਹਰ ਫਿਰਨ ਨੂੰ ਫਿਰੋ ਪਰ ਅੱਖਾਂ ਨਹੀਂ ਖੁੱਲਦੀਆਂ ਆ ਜਾਓ ਨਹੀਂ ਬਾਹਰ ਆ ਜਾਓ। ਮੈਨੂੰ ਤਾਂ ਦਿਸਣੋਂ ਹੀ ਹਟ ਜਾਂਦਾ ਹੈ ਬਾਹਰ ਧੁੱਪ ਤੇ। ਕਰ ਲਓ ਕੋਈ ਮਸਲਾ ਨਹੀਂ ਜੀ ਹੋ ਕੇ ਫਿਰੋ। ਇਹ ਵੇਖੋ ਹੁਣ ਸਲਮਾਨ ਢਿੱਡੀ ਚੱਲੀ ਖਲੋਤਾ ਧੁੱਪ ਤੇ। ਕਿੱਥੇ ਢਿੱਡੀ ਹੈਗੀ ਨਾਲ ਸਮੱਤ ਲੱਗੀ ਪਈ ਹੈ। ਅਰੇ ਸਾਹ ਘੁੱਟ ਕੇ ਫਿਰ ਪਿਛਾ ਕੇ ਲੈਂਦਾ ਸਾਹ ਉੱਠ ਕੇ ਗੱਲ ਹੁੰਦੀ ਭਲਾ। ਮੇਰਾ ਤਾਂ ਜੀ ਕਰ ਰਿਹਾ ਸੱਚੀ ਮੈਂ ਇੱਥੇ ਨਾ ਆਵਾਂ। ਨਾਲ ਹੈ ਇਹ ਸਮਝੀ ਕਿ ਬਾਰਿਸ਼ ਪੈਣ ਰਹੀ ਹੈ। ਆਏ ਹੁਣ ਆਉਣ ਡਿਆ ਬਾਹਰ ਵੀ ਗੇਟ ਤੇ ਪਾਣੀ ਮਾਰ ਦੇ। ਪਾਣੀ ਨਾ ਪੀ ਜਾਈਦਾ। ਸਵਾਦ ਆ ਰਿਹਾ ਸੱਚੀ। ਬਾਹਰ ਗਿਆ ਮੈਂ ਕਿ ਧੋਤਾ ਮੈਂ ਬਾਹਰ। ਕਿਹਾ ਭੂਤ ਪੜਿਆ ਪਿਆ। ਮੈਂ ਤਾਂ ਭੂਤ ਪਹਿਲੀ ਵਾਰੀ ਵੇਖਿਆ ਹੋਣਾ। ਆ ਵੇਖੋ ਮੈਂ ਬਸ ਕਰੋ ਇੰਨੀ ਦੂਰੋਂ ਖਾ ਕੇ ਬਾਹਰ ਨੂੰ ਡਰ ਜਾਣਾ। Later. ਸ਼ੁਕਰ ਹੈ ਜੀ ਮੇਰੇ ਹੱਥ 'ਚ ਮੇਰਾ ਕੈਮਰਾ ਆਇਆ ਤੇ ਮੈਨੂੰ ਸਾਹ ਹੈ ਐਸਾ ਖਪਾਇਆ। ਓਏ ਹੋਏ ਸ਼ਕਲ ਚੈੱਕ ਕਰੋ ਮੇਰੀ। ਮਤਲਬ ਐਸਾ ਪੌਦਿਆਂ ਦੇ ਹਵਾਲੇ ਕੀਤਾ ਕਿ ਸਿਰਫ ਪਾਣੀ ਲਾਉਣਾ। ਪਾਣੀ ਲਾਉਣ ਦੇ ਹਵਾਲੇ ਐਸਾ ਮੈਨੂੰ ਫੜਿਆ। ਅੱਛਾ ਕਰ ਸਫਾਈਆਂ ਕਰਕੇ ਮੈਂ ਕਿੰਨਾ ਵੈਪਰ ਮਾਰਿਆ ਤੇ ਪਾਣੀ ਉਵੇਂ ਖਲੋਤਾ ਵਿੱਚ। ਪਤਾ ਕੀ ਇਹ ਆ ਪਾਕਿਸਤਾਨ ਕਿਹੜੇ ਕੋਨੇ 'ਚ ਮਰਜ਼ੀ ਚੱਲ ਜਾ ਮਿੱਟੀ ਹੈ। ਠੀਕ ਹੈ ਇਹ ਕੋਈ ਦੂਸਰਾ ਮੁਲਕ ਨਹੀਂਗਾ ਜਿੱਥੇ ਮਿੱਟੀ ਘੱਟ ਹੈ ਤੇ ਸਫਾਈ ਰੋਜ਼ ਨਹੀਂ ਕਰਨੀ ਪੈਂਦੀ। ਇਹ ਤਾਂ ਡੇਲੀ ਦੀ ਡੇਲੀ ਸਫਾਈ ਕਰੀ ਜਾਓ ਫਿਰ ਵੀ ਉਹੀ ਹਾਲ ਹੈ। ਆਹ ਹੁਣ ਕੱਲ ਸ਼ਾਮ ਟਾਈਮ ਸਫਾਈਆਂ ਕੀਤੀਆਂ ਕੋਈ ਕਹਿੰਦਾ ਡਸਟਿੰਗ ਕੀਤੀ ਹੋਈ ਹੈ। ਮਜ਼ੇ ਦੀ ਗੱਲ ਇਹ ਹੈ ਕਿ ਆਪਣੇ ਜਿਹੜਾ ਨਾ ਗੁਆਂਢੀ ਵਾਲੀ ਭਾਈ ਉਹਨਾਂ ਦੇ ਪੌਦੇ ਨੂੰ ਨਾਰ ਵੀ ਲੱਗ ਗਏ ਨੇ। ਮਤਲਬ ਮੈਂ ਤੁਹਾਨੂੰ ਦਿਖਾਣਾ ਮੈਂ ਅੱਗੇ ਪਾਣੀ ਲਾ ਰਿਹਾ ਸੀ ਤੇ ਮੈਂ ਨਾ ਚੈੱਕ ਕੀਤਾ ਮਾਸ਼ਾਅੱਲਾ ਪਾਣੀ ਲਾਉਂਦੇ ਨਾ ਮੌਸਮ ਚੈੱਕ ਕੀਤਾ। ਤੁਸੀਂ ਵੀ ਕਹਿੰਦੇ ਨੇ ਭਾਈ ਤੈਨੂੰ ਗਾਰਡਨਿੰਗ ਦਾ ਸ਼ੌਕ ਕਿਤੇ ਪੈਦਾ ਹੈ। ਜਦੋਂ ਮੈਂ ਹੈ ਸੀ ਨਾ ਕੋਈ ਤਕਰੀਬਨ 6 ਮਹੀਨੇ ਦਾ। ਠੀਕ ਹੈ
ਪੈਦਾਇਸ਼ ਤੋਂ ਬਾਅਦ 6 ਮਹੀਨੇ ਦਾ ਸੀ ਤੇ ਮੈਨੂੰ ਉਸ ਟਾਈਮ ਗਾਰਡਨਿੰਗ ਦਾ ਸ਼ੌਕ ਪੈਦਾ ਹੋਇਆ। ਮੈਂ ਨਿੱਕਾ ਹੁੰਦਾ ਸਾਡੇ ਘਰੇ ਹੁੰਦੇ ਸੀ ਪੌਦੇ। ਹੁਣ ਮੇਰੀ ਜੁੱਤੀ ਹੋ ਗਈ ਫਿਰ ਗੰਦੀ। ਮੈਂ ਅੰਦਰ ਗਿਆ, ਇਹ ਨਾ ਮੈਨੂੰ ਦੁਬਾਰਾ ਧੋਣਾ ਪੈ ਜਾਵੇ, ਮੈਂ ਜੁੱਤੀ ਇੱਥੇ ਲਾ ਦੇਣਾ ਭਾਈ ਡਰਨਾ ਪੈਂਦਾ। ਜੱਜ ਸਾਹਿਬ ਕੋਲ ਜੁੱਤੀ ਆਪਾਂ ਉੱਥੇ ਲਾ ਦਿੱਤੀ, ਅਸੀਂ ਚੁੱਕ ਕੇ ਜੁੱਤੀ ਵਾਸ਼ਰੂਮ 'ਚ ਲੈ ਕੇ ਜਾਵਾਂਗੇ ਧੋ ਕੇ ਫਿਰ, ਕਿਉਂਕਿ ਬਾਹਰ ਮਿੱਟੀ ਲੱਗ ਲੈ ਇੱਥੋਂ ਸਫਾਈ ਹੋਣੀ ਸੀ, ਮੇਰੇ ਪੈਰਾਂ ਮਿੱਟੀ ਲੱਗ ਗਈ। ਮੈਂ 6 ਮਹੀਨੇ ਦਾ ਸੀ ਜਦੋਂ ਮੈਨੂੰ ਗਾਰਡਨਿੰਗ ਦਾ ਸ਼ੌਕ ਪੈਦਾ ਹੋਇਆ। ਸਾਡੇ ਘਰ 'ਚ ਹੁੰਦਾ ਸੀ ਅਨਾਰ ਦਾ ਬੂਟਾ, ਠੀਕ ਹੈ। ਜਦੋਂ ਮੈਂ ਨਿੱਕਾ ਸੀ, ਮੈਂ ਸੁੱਤਾ ਉੱਠਦਾ ਸੀ ਨਾ ਸੁਬਾਹ 6 ਮਹੀਨੇ ਦੀ ਏਜ ਦੇ ਵਿੱਚ, ਮੈਂ ਡੇਲੀ ਸੁਬਾਹ ਉੱਠ ਕੇ ਅਨਾਰ ਦਾ ਬੂਟਾ ਵੇਖਦਾ ਸੀ, ਉਹਨੂੰ ਅਨਾਰ ਲੱਗੇ ਸੀ, ਵੇਖ ਕੇ ਨਾ, ਠੀਕ ਹੈ। ਇੱਕ ਦਿਨ ਮਜ਼ੇ ਦੀ ਗੱਲ, ਮੈਂ ਮਾਰਦਾ ਬੜਾ ਔਖਾ ਬਚਿਆ। ਮੈਂ ਛੋਟਾ ਹੁੰਦਾ ਸੀ, ਉਹ ਉਹਦਾ ਐਡਾ ਡੂੰਗਾ ਖਾਡਾ ਹੁੰਦਾ ਸੀ ਮੇਰੇ ਗੋਡੇ 'ਚ ਜਿੰਨਾ ਪਾਣੀ ਦਾ ਭਰਿਆ ਹੋਇਆ ਸੀ। ਤੇ ਉਦੋਂ ਨਾ ਪਿੰਡ ਖਾਲੇ ਦਾ ਪਾਣੀ ਲਿਆ ਕੇ ਪਾਈਦਾ ਬੂਟਿਆਂ ਨੂੰ, ਘਰ ਦਾ ਪਾਣੀ ਨਹੀਂ ਪਾਈਦਾ ਕਿ ਉਹ ਖਾਲੇ ਦਾ ਪਾਣੀ ਅੱਛਾ ਹੁੰਦਾ, ਉਹਦੇ ਨਾਲ ਗਰੋਥ ਵੱਧਦੀ ਹੈ। ਉਹ ਭਰਿਆ ਹੋਇਆ ਸੀ ਕਿਤੇ, ਮੈਂ ਸਾਈਡ ਤੇ ਖੇਡਦਾ ਵਿੱਚ ਡਿੱਗਿਆ, ਸਿਰ ਮੇਰਾ ਥੱਲੇ ਕੱਢਿਆ ਕਿ ਲੱਤਾਂ ਮੇਰੀਆਂ ਤਾਂ ਮੂੰਹ ਖੜਬਾਜ਼ੀ ਲੱਗ ਗਈ। ਉਹ ਤੇ ਕਿਤੇ ਕੋਈ 1-2 ਮਿੰਟ ਬਾਅਦ ਨਾ, ਉਹ ਮੇਰੀ ਕਜ਼ਨ ਸੀ ਵੱਡੀ ਸੀ ਥੋੜੀ ਜਿਹੀ ਏਜ ਦੇ ਵਿੱਚ, ਠੀਕ ਹੈ। ਉਹਦੀ ਨਜ਼ਰ ਪਈ, ਉਹਨੇ ਕਿਹਾ ਮੁੰਡਾ ਮਰ ਗਿਆ ਫੜ ਕੇ ਬਾਹਰ ਕੱਢਿਆ ਤੇ ਮੁੰਡਾ ਫੇਰ ਫਰੈਸ਼ ਦਾ ਫਰੈਸ਼। ਮੁੰਡੇ ਨੇ ਇੱਕ ਵਾਰੀ ਆਈਆਂ ਹੀ ਕੀਤਾ, ਛੰਡਿਆ ਕੰਨਾਂ 'ਚ ਪਾਣੀ ਪੂਣੀ ਬਾਹਰ ਕੱਢਿਆ, ਮੁੰਡਾ ਕਹਦਾ ਹੀ ਤੇ ਜੇ ਉਦੋਂ ਮੈਂ ਪੂਰਾ ਹੋ ਜਾਂਦਾ ਤੇ ਫਿਰ ਅੱਜ ਸਫਾਈਆਂ ਕਿਹਨੇ ਕਰਨੀਆਂ ਸੀ? ਤੇ ਉਸ ਦਿਨ ਤੋਂ ਫਿਰ ਮੈਂ ਸੋਚਿਆ, ਮੈਂ ਕਿਹਾ ਨਹੀਂ, ਉਸ ਦਿਨ ਤੋਂ ਜਦੋਂ ਮੈਂ ਛੋਟਾ ਜਿਹਾ ਸੀ 6 ਮਹੀਨੇ ਦੀ ਏਜ ਦਾ, ਮੈਂ ਸੋਚਿਆ, ਮੈਂ ਕਿਹਾ ਨਹੀਂ ਹੁਣ ਮੈਂ ਜਿਹੜਾ ਨਾ ਫਿਰ ਗਾਰਡਨਿੰਗ ਸ਼ੁਰੂ ਕਰਨੀ ਹੈ ਤੇ ਮੈਂ ਇੱਕ ਬੂਟੇ ਨੂੰ ਪਾਣੀ ਲਾ ਦੇਣਾ। ਮੈਂ ਫਲਾਂ ਵਾਲੇ ਬੂਟੇ ਤਿਆਰ ਕਰਦਾ। ਮੈਂ ਕੱਲ ਵੀ ਤੁਹਾਨੂੰ ਕੱਲ ਵਲੋਗ 'ਚ ਮੈਂ ਵਿਖਾਇਆ, ਮੇਰੇ ਬਿਜਰੇ ਬੂਟੇ ਲਾਏ ਸੀ, ਉਹ ਹੁਣ ਸੜੇ ਸੁੱਕੇ ਪਏ, ਕੋਈ ਨਹੀਂ, ਉਹਨਾਂ ਨੂੰ ਦੁਬਾਰਾ ਗਰੋਥ ਹੋਏਗੀ। ਉਹਨਾਂ ਦੀ ਐਤਕੀ ਜਿੱਦਣ ਗਏ ਖਾਲੀ ਸ਼ਾਲੀ ਮਾਰਾਂਗੇ, ਉਹਨਾਂ ਦੀ ਖਾਲੀ ਸ਼ਾਲੀ ਮਾਰ ਕੇ ਫਿੱਟ ਹੋ ਜਾਣੇ, ਉਹਨਾਂ ਨੂੰ ਫਿਰ ਪਾਣੀ ਲੱਗੇਗਾ ਦੁਬਾਰਾ, ਜਿਸਮ ਟੂਵਲ ਦਾ ਪਾਣੀ ਪੈਣਾ ਸ਼ੁਰੂ ਹੋ ਜਾਏਗਾ ਤੇ ਬੂਟੇ ਆਪਣੇ ਫਿਰ ਉਹ ਵੀ ਹਰੇ ਹੋ ਜਾਣੇ ਨੇ। ਓਏ ਬਹੁਤ ਮੱਤ ਵੱਜ ਗਈ। ਹੁਣ ਪਹਿਲੇ ਭਾਈ ਜੀ ਨਹਾ ਲਈਏ, ਨਹਾ ਕੇ ਜਿਹੜਾ ਨਾਸ਼ਤਾ ਕੀਤਾ ਸੀ, ਨਾਸ਼ਤਾ ਹੋ ਗਿਆ ਆਪਣਾ ਹਸਨ ਬਾਜੀ ਦੀ ਸ਼ੁਰੂਆਤ ਜਿਹੜੀ ਇੰਨੀ ਛੋਟੀ ਹੈ ਤੇ ਉਹਦੇ ਨਾਲੋਂ 1.5 ਗਿੱਟ ਕੱਪੜਾ ਬਚ ਰਿਹਾ ਵਾ। ਆ ਡਬਲ ਹੋਣਾ ਹੈ, ਡਬਲ ਕੱਪੜਾ ਵਾ ਤੇ ਇਹ ਲੈ ਕੇ ਸੂਟ ਵਿੱਚੋਂ ਆਸਨ ਦੇ ਨਿਕਲ ਜਾਣਾ ਹੈ, ਉਹ ਵੀ ਨਿੱਕੀ ਜਿਹੀ ਤਰ੍ਹਾਂ ਬੱਚੀਆਂ ਜਿਹੀ ਤੇ ਹਾਲਾਂਕਿ ਪਤਾ ਕੀ ਸੀ, ਇਹ ਜਦੋਂ ਮੈਂ ਸੂਟ ਲਏ ਨਾ, ਇਹ ਦੋਵੇਂ ਸੂਟ ਸੀ ਇੱਕ ਥਾਂ ਸੀ, ਸਿਰਫ ਇੱਕ ਥਾਂ 2 ਸੂਟਾਂ ਦਾ ਕਹਿੰਦੇ ਇਹ ਥਾਂ ਨਾ ਹਾਂ ਉਹ ਕਹਿੰਦਾ ਸੀ 2 ਸੂਟ ਨੇ, ਠੀਕ ਹੈ। ਮੈਂ ਕਿਹਾ ਤੂੰ ਇੰਜ ਕਰ, ਇੱਕ ਜਿਹੜਾ ਨੋਰਮਲ ਸੂਟ ਹੁੰਦਾ ਇੱਕ ਉਹਦਾ ਸੂਟ ਕੱਟ ਦੇ, ਠੀਕ ਹੈ, ਤੇ ਇੱਕ ਜਿਹੜਾ ਐਗਜ਼ਾਫੀ ਕੱਪੜਾ ਨਾ ਦੂਸਰੇ ਸੂਟ ਨਾਲ ਰਹਿਣ ਦੇ। ਜਿਹੜਾ ਵੱਡਾ ਸੂਟ ਸੀ ਉਹ ਤੁਹਾਡੇ ਵਾਲਾ ਸੂਟ ਸੀਗਾ, ਠੀਕ ਹੈ, ਤੇ ਇਹ ਜਿਹੜਾ ਪੂਰਾ ਸੂਟ ਸੀ ਇਹ ਵੱਡੀ ਮੇਰਾ ਸੂਟ ਸੀਗਾ। ਤੇ ਹੁਣ ਫਿਰ ਬਾਹਰ ਦਾ ਵੀ ਤਾਂ ਫਰਕ ਹੈ ਨਾ ਇੱਕ ਮਾਂ ਵੱਡੇ ਬਾਰ ਦੀ, ਇੱਕ ਮਾਂ ਨਿੱਕੇ ਬਾਰ ਦੀ। ਜਿਵੇਂ ਹੁੰਦਾ ਨਾ ਕੱਪੜੇ ਦਾ ਕਹਿੰਦੇ ਨੇ ਕਿ ਕੱਪੜੇ ਦਾ ਬਾਹਰ ਵੱਡਾ ਬਾਰ ਦਾ ਲੈਣਾ, ਨਿੱਕੇ ਬਾਰ ਦਾ ਲੈਣਾ, ਤੇ ਉਹ ਹੁਣ ਬਾਹਰ ਦਾ ਫਰਕ ਹੈ ਭਾਈ ਇਸ ਵੇਲੇ। ਤੇ ਹੁਣ ਇਹਦੇ ਨਾਲੋਂ ਮੀਰਬ ਦਾ ਸੂਟ ਨਿਕਲ ਆਏਗਾ। ਮੈਂ ਕਹਿਣ ਡਈ ਸੀ ਕਿ ਇਹਦੇ ਨਾਲ ਮੀਰਬ ਦਾ ਸੂਟ ਨਿਕਲ ਆਣਾ। ਹਾਂ ਤੇ ਚਲੋ ਠੀਕ ਹੈ, ਦਰਜਨ ਨੂੰ ਕਿਉਂ ਨਾ ਕਿਹਦੇ ਨਾਲ ਇੱਕ ਸੂਟ ਕੱਢ ਦੇਵੇ ਜਿਹੜਾ ਨਿਕਲੇਗਾ ਸੀ ਕੇ। ਹਾਂ ਉਹਨੂੰ ਕੋਈ ਇੰਨਾ ਕੱਪੜਾ ਬਚਦਾ ਨਹੀਂ। ਦਰਜਨਾਂ ਭਾਈ ਕੱਪੜਾ ਵਾਪਸ ਨਹੀਂ ਕਰਦੀਆਂ, ਜਿੰਨਾ ਮਰਜ਼ੀ ਕੱਪੜਾ ਬਚ ਜਾਵੇ ਉਹਨਾਂ ਨੇ ਕੋਈ ਇੱਕ ਟਾਕੀ ਵਾਪਸ ਨਹੀਂ ਕਰਨੀ। ਉਹਨਾਂ ਨੇ ਕਹਿਣਾ ਬਸ ਪੂਰਾ ਸੂਟ ਐਕਸਟਰਾ ਦੇ ਦਿਓ ਤਾਂ ਵੀ ਪੂਰਾ, ਜੇ ਥੋੜਾ ਦੇ ਦਿਓ ਤਾਂ ਵੀ ਪੂਰਾ। ਉਹਨਾਂ ਨੂੰ ਸੂਟ ਬਣਾਉਣਾ ਬਸ, ਤੁਹਾਨੂੰ ਕੱਪੜਾ ਨਹੀਂ ਮਿਲੇਗਾ ਕੋਈ। 6 hours later. यार शाम होने वाली, मैं सो गया था तो मेरी आँख खुली है बस अभी थोड़ी देर पहले। तो अभी जाकर माँ जी को ला दे सब्ज़ी। आज सब्ज़ी वाला नहीं आया, वो कुछ दिन पहले 2-4 दिन पहले ना चोरी हुई है हमारे इधर टाउन में। तो चोरी हुई है जिस दिन से, उस दिन से सब्ज़ी वाला उन्होंने आना बंद कर दिया थे। पहले भी सब्ज़ी वाला नहीं आता था, लेकिन बीच में उन्होंने अलाउ कर दिया था सब्ज़ी वाले को ना कि तू आ जाएगा। वो भी बेचारा कोई 10 रुपये नहीं आया, उतने में चोरी हो गई है। तो उतने में गली में चोरी हो गई है। वो जिस दिन की चोरी हुई है तो उस दिन का उन्होंने फिर मेरे ख्याल से उन्होंने बंद कर दिया, क्योंकि जिस दिन चोरी हुई उसके अगले दिन से सब्ज़ी वाला नहीं आ रहा। चलते हैं। मैंने ना ये जो फ़ोन है ना, इसके ऊपर जेली शैली कोई कवर नहीं है, तो इसको ना स्क्रैचेस वगैरह आ रहे हैं। तो मैं सोच रहा हूँ इसको जेली लगवा के कवर वगैरह पहना दिया जाए, इसको भी ना टेंशन कर दिया जाए। तो भी जाते हैं, इसको कोई जेली वगैरह पहना के लाते हैं, और छोटे मोटे 2 काम है वो भी करना है। पैसा ले लें यार, थोड़ा सा पैसा बहुत ज़रूरी है ज़िंदगी के लिए, और हर काम के लिए पैसा बहुत दे दो जी, दे दो पैसा मिल गया जी। फाइनली मैं आ चुका हूँ बाज़ार से लेके सामान वगैरह, ठीक है। और सारे 3 फ़ोन मैं ले गया थे कि मेरी जेबें फ़ोनों से भरी हुई थी। ये मेरा पुराना फ़ोन जो एंड्रॉयड है, इस पर मैंने ग्लास वगैरह डलवाया है, नया पुराना हो चुका हुआ था। ये जो नया फ़ोन लिया है इसका मुझे कोई अच्छा कवर नहीं मिला, फिर ये वाइट वाला मुझे अच्छा लग रहा था, ये मैंने डलवाया इस पर, दूसरा हो गया। और फिर आईफोन के लिए भी मैंने सोचा कवर चेंज कर ले, लेकिन मुझे कोई अच्छा नहीं मिला, ये वाइट वाला ही मिला था। पहन के देखा मैंने, अच्छा लगा, तो फिर ये एक मैंने इसके लिए ले लिया, आईफोन के लिए। और अभी लस्सी माँ जी बना के रख गई हैं, ये देखें सामने जग भर के, क्योंकि गर्मी आ चुकी हुई है और गर्मियों में लस्सी ना हो तो फिर मज़ा नहीं आता। तो अभी लस्सी पीते हैं, साथ में खाते हैं खाना, क्योंकि भूख बहुत ज़्यादा लग चुकी हुई है।
और टाइम भी काफ़ी लेट हो चुका। अभी रात के कोई 10 बज गए हैं, मुझे बाज़ार में काफ़ी ज़्यादा टाइम लग गया। चीज़ें वगैरह मैं काफ़ी लेके आया था, मैंने रख दी हैं फ्रिज के अंदर, और बाकी अभी खाना खाते हैं, फिर मिलते हैं। माशाल्लाह जी, ये हमारा खाना रेडी हो चुका है। सलाद मैंने थोड़ा सा खीरा खाली बनाया, और अभी आज मैं लेके आया था जी कद्दू शरीफ जी, ठीक है, माशाल्लाह जी मज़े के लग रहे हैं। चेक करके बताते हैं, बिस्मिल्लाह। अच्छा यार, गर्मी बहुत ज़्यादा हो चुकी है, और हमने अभी तक ना एसी का ऊपर से कवर नहीं उतारा, एसी चलाया नहीं अभी तक, नीचे सही था। हाँ, चाबी मैं ले ली, तो अभी ना गर्मी ज़्यादा ही लग रही है, तो मैंने सोचा कि जाके ना पहले तो ऊपर से खिड़कियाँ बंद करते हैं। सारी खिड़कियाँ बंद हैं, ये मंजी टुट्टी भी नहीं सही कराएगी मेरे को अजे तक, मेरा पता नहीं की बनना। जाके ऊपर एसी का कवर लाइए ते कुछ एसी चलाइए, कोई ठंडा ठंडा होए, बहुत गर्मी अखीर की खलोती है। हाय बाबा ही चाहते थे हसीन नज़ारा। ये है अपना टाउन, रात 11 बजे का मंजर। आईफोन रिजल्ट सही देता है। हाय 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 हाय, गन्ना भी देखो तेरे पुरानी की बीमारियाँ हैं। कवर ला देता है भाई, पहाड़ ना जाएंगे। अब जाके चेक करके हैं, ये लाइट कैसे चल रही है? उत्ते जिन्ना आ गए, लाइटा चली जा रही उत्ते। एक दिन बाजी भी साड़ी आज़ाद दिल दी पंछी है, कि मतलब अल्लाह दी बंदी है। लाइटां तो बंद कर दे, लाइटां भी नहीं बंद कर दी, आंदी है ऊपर सफाई कर दी, जो उतले बाद की लाइट चलती भी पता नहीं कितन दी। हाय जालियां मां जी हुण सवेरे साफ होणगियां। हुण तो जरा ना मां जी नवा सूट पा लेना, ऐसे खुशी चुट के चाह बना दिओ, क्योंकि चाह हुण मैं दोपहर की चाह कोई नहीं पीती, तो हुण मैनूं बहुत ज़्यादा तलब हो रही है, तो हुण फिर मैं काम करना। ਤੈਨੂੰ ਇੱਕ ਗੱਲ ਦੱਸਾਂ, ਚਾਹ ਪਕਾ, ਤੈਨੂੰ ਇੱਕ ਬੜੀ ਮਜ਼ਾਹੀਆ ਗੱਲ ਸੁਣਾਉਂਗੀ। ਇਹ ਕੀ ਗੱਲ ਹੋ ਗਈ ਵੀ ਹਰ ਵਾਰੀ ਤੁਸੀਂ ਟੌਪਿਕ ਤਿਆਰ ਰੱਖਿਆ ਕਿ ਗੱਲ ਸੁਣਾ ਕੇ ਸਾਰਾ ਮਾਸ਼ਾਅੱਲਾ ਕਵਰ ਤੇ ਦੱਸਦਾ ਪਿਆ। ਇਹ ਮੈਂ ਕਵਰ ਨਵਾਂ ਲੈ ਕੇ ਆਇਆ ਫੋਨ ਦਾ, ਕਿਵੇਂ ਲੱਗਦਾ ਪਿਆ? ਸੋਹਣਾ ਲੱਗਣ ਦਿਆ। ਅੱਛਾ, ਚਾਹ ਮੈਂ ਇੱਕ ਸ਼ਰਤ ਤੇ ਪਕਾਉਂਗਾ ਫਿਰ, ਜੇ ਤੁਸੀਂ ਗੱਲ ਸੁਣਾਈ, ਗੱਲ 'ਚ ਹਾਸਾ ਆਇਆ ਮੈਨੂੰ ਤੇ ਮੇਰੀ ਮਿਨੀ ਫੈਮਿਲੀ ਨੂੰ ਹਾਸਾ ਆਇਆ, ਤੇ ਫਿਰ ਚਾਹ ਪੱਕੇਗੀ। ਗੱਲ ਵੀ ਕਿਸੇ ਦੀ ਨਹੀਂ ਗਈ, ਮੇਰਾ ਜੇਠ ਸੀ, ਲੱਗਦਾ ਸੀ ਜੇਠ ਸਕਾ ਨਹੀਂ ਸੀ। ਹਾਂ, ਜੇਠ ਦੀ ਗੱਲ ਸੁਣਾਉਂਗੇ, ਤੈਨੂੰ ਨਾ ਹਾਸਾ ਆਵੇ ਤੇ ਪੈਸੇ ਵਾਪਸ। ਚਲੋ ਸੁਣਾਓ, ਕੀ ਗੱਲ ਸੀ? ਗੱਲ ਸੁਣਾਓ, ਚਲ ਚਾਹ ਬਣਾ। ਮੈਂ ਬਣਾਉਂਗਾ ਚਾਹ, ਚਲੋ ਗੱਲ ਸੁਣਾਓ। ਨਹੀਂ ਤੂੰ ਚਾਹ ਬਣਾ ਪਹਿਲਾਂ, ਫਿਰ ਗੱਲ ਸੁਣਾ। ਵੇਖ ਲਓ, ਸੁਣ ਕੇ ਚਾਹ ਵੇਖ ਲਓ, ਨਹੀਂ ਮੈਂ ਚਾਹ ਨਾਲ ਬਣਾਈ ਜਾਣਾ। ਚਲੋ ਮਾਂ ਜੀ ਆ ਵੇਖ ਲਓ, ਚਾਹ ਮੈਂ ਰੱਖ ਦਿੱਤੀ ਉੱਤੇ, ਸੁਣਾਓ ਗੱਲ, ਮਿੰਟ ਮਾਰੋ, ਦੱਸੋ ਚਾਹ ਮੈਂ ਰੱਖ ਦਿੱਤੀ। ਗੱਲ ਇਹ ਆ ਕਿ ਸਾਡੇ ਨਾਲ ਰਿਸ਼ਤੇਦਾਰ ਹੀ ਸੀ, ਜੇਠ ਲੱਗਦਾ ਸੀ ਮੇਰਾ, ਤੇ ਉਹਦੀ ਸ਼ਾਦੀ ਹੋਈ ਸੀ, ਪਹਿਲਾਂ ਹੁੰਦੇ ਸੀ 5 ਬੱਚੇ, ਤੇ ਜਦੋਂ ਉਹਦੀ ਬੁੜੀ ਮਰ ਗਈ, 5 ਬੱਚੇ ਸੀ, ਜਵਾਨ ਹੀ ਸੀ ਬੱਚੇ ਹੋਏ, ਬੁੜੀ ਮਰ ਗਈ, ਤੇ ਉਹਨੇ ਦੁਬਾਰਾ ਫੇਰ ਸ਼ਾਦੀ ਕਰ ਲਈ। ਜਿਹੜੀ ਬੁੜੀ ਨੇ ਸ਼ਾਦੀ ਕੀਤੀ ਨੇ, ਉਹਦੇ ਵੀ 2 ਬੱਚੇ ਸੀ। ਵਾਹ, 7 ਹੋ ਤੇ ਗਏ। ਜਦੋਂ ਉਹ ਵੀ ਨਾਲ ਹੀ ਲੈ ਆਈ, 7 ਹੋ ਗਏ, ਤੇ ਉਹਦੇ ਵਿੱਚੋਂ ਫੇਰ ਹੋ ਪਏ 2 ਬੱਚੇ, ਫੇਰ ਹੋ ਗਏ ਮਾਸ਼ਾਅੱਲਾ 9 ਹੋ ਗਏ। ਤੇ ਇੱਕ ਦਿਨ ਉਹ ਚਲ ਗਿਆ ਪੱਠੇ ਲੈਣ, ਜ਼ਿਮੀਂਦਾਰ ਸੀ, ਹੱਥੇ ਚਲ ਗਿਆ ਪੱਠੇ ਪੁੱਠੇ ਪਾਉਣ, ਤੇ ਨਿਆਣੇ ਜਿਹੜੇ ਉਹ ਲੜ ਪਏ ਆਪਸ 'ਚ, ਭੋਲ ਬੰਨ ਲਿਆ ਉਹਨਾਂ ਨੇ। ਉਹਨੇ ਚੁੱਕਿਆ ਫੋਨ, ਕਹਿੰਦੀ ਇਨਖਾਤੇ ਆ, ਉਤਰਿਆ, ਫਲਾਨਿਆ ਢਿੰਗੜਾ, ਛੇਤੀ ਘਰ ਆ ਜਾ। ਉਹ ਕਹਿੰਦਾ ਹੋਇਆ ਕੀ ਆ? ਇਹ ਤੁਹਾਡੇ ਤੇ ਸਾਡੇ ਨਿਆਣੇ ਜਿਹੜੇ ਨਾ ਆਪਣੇ ਨਿਆਣੇ ਨੂੰ ਕੁੱਟੀ ਜਾਂਦੇ। ਇਹ ਕੀ ਗੱਲ ਹੋਈ, ਆਪਣੇ ਨਿਆਣੇ ਨੂੰ ਕੁੱਟੀ ਜਾਂਦੇ? ਉਹ ਹੀ ਕਹਿੰਦੀ ਤੁਹਾਡੇ ਤੇ ਸਾਡੇ ਜਿਹੜੇ ਨਿਆਣੇ ਨਾ, ਉਹ ਆਪਣੇ ਨਿਆਣੇ ਨੂੰ ਕੁੱਟੀ ਜਾਂਦੇ ਆ, ਤੇ ਧੂੜ ਪੱਟੀ ਜਾਂਦੇ ਆ, ਤੇ ਛੇਤੀ ਆ ਜਾ। ਉਹ ਜਦੋਂ ਘਰ ਆਇਆ, ਉਹਨੇ ਵੇਖਿਆ ਉਹ ਨਹੀਂ, ਇੱਥੋਂ ਸਮਝ ਕਿਹਨੂੰ ਆਈ ਹੈ ਕਿ ਤੁਹਾਡੇ ਤੇ ਸਾਡੇ ਨਾਲ ਰਲ ਕੇ ਆਪਣੇ ਆਪ ਨੂੰ ਕੁੱਟੀ ਜਾਂਦੇ? ਮੈਨੂੰ ਤੇ ਆ ਗਈ ਹੈ, ਕਿਹਨੂੰ ਸਮਝ ਆਈ? ਤੁਸੀਂ ਦੱਸਣਾ ਲਾਜ਼ਮੀ ਕਮੈਂਟ। ਇਹ ਜ਼ਰੂਰ ਦੱਸਣਾ ਕਿ ਤੁਹਾਡੇ ਤੇ ਸਾਡੇ ਆਪਣੇ ਨਿਆਣੇ ਨੂੰ ਕੁੱਟੀ ਜਾਂਦੇ ਆ। ਅੱਛਾ, ਫਿਰ ਹਾਂ, ਇਹਦਾ ਇਹ ਕੀ ਜ਼ਹਿਨ ਚ ਆਈ ਆ ਵੀ ਕਿੱਦਾਂ ਸਾਡੇ ਤੇ ਤੁਹਾਡੇ ਤੇ ਆਪਣੇ ਨਿਆਣੇ ਨੂੰ। ਕਮਾਲ ਨਹੀਂ ਕਰ ਗਿਆ, ਉਹਨੇ ਦਰਜਨ ਨਿਆਣਿਆਂ ਦੀ ਹੋ ਗਈ, ਉਹਨੂੰ ਹੋਰ ਕੀ ਚਾਹੀਦਾ ਵੀ? ਢੇਰ ਸਾਰੇ ਨਿਆਣੇ ਵੀ ਹੋ ਗਏ, ਮੋਜਾਂ ਵੀ ਲੱਗ ਗਿਆ ਉਹਨੂੰ। ਤੇ ਜਦੋਂ ਉਹ ਘਰ ਆਇਆ, ਜੇ ਵੇਖਿਆ ਤਾਂ ਵਾਕਈ ਉਹ ਤਾਂ ਗੁੱਤੋ ਗੁੱਤੀ ਤੇ ਲੜੀ ਜਾਣ, ਦੇ ਵਾਲ ਕੁੱਟੀ ਜਾਣ ਇੱਕ ਦੂਜੇ ਦੇ, ਤੇ ਤਬਾਈ ਉਹ ਬੈਠੀ ਲੰਮੀਆਂ ਲੱਤਾਂ ਕਰਕੇ, ਤੇ ਬਣਾ ਸਵਾਰ ਕੇ ਕਹਿੰਦੀ ਕੰਜਰਾ ਹੁਣ ਆਇਆ ਸਵਾਦ, ਤੇਰੀਆਂ ਲਾਦਾਂ ਜੰਮ ਕੇ ਇੱਕ ਹੋਰ ਕਰਾ ਲਾ।
ਚੌਕਾ ਲੱਗ ਗਿਆ ਨਾ ਸਿੱਧਾ, ਫਿਰ ਚੌਕਾ ਲੱਗ ਗਿਆ ਸਿੱਧਾ ਮੰਮੀ, ਡਬਲ। ਇੱਕ ਹੋਰ ਕਰਾ ਲਾ ਹੁਣ। ਹੋਰ ਦੱਸਦੀ ਇੱਕ ਗੱਲ ਨਿੱਕੀ ਜੀ ਮਦਦ ਦੀ, ਨਿੱਕੀ ਜਿਹੀ। ਦੱਸੋ ਦੱਸੋ ਦੱਸੋ। ਸਾਡਾ ਸੀ ਇੱਕ ਚਾਚਾ ਅੰਮੀ, ਉਹ ਗਿਆ ਅੱਡੇ 'ਚ ਸ਼ਾਮ ਟਾਈਮ, ਉਹਦੇ ਕਬੂਤਰ ਤੇ ਕੁੱਕੜੀਆਂ ਰੱਖੇ ਸੀ, ਤਾਂ ਉਹਨੇ ਜੰਦਰੀ ਲਈ ਛੋਟੀ ਜੀ ਹਾਂਜੀ ਕੁੱਕੜਾਂ ਨੂੰ ਲਾਉਣ ਵਾਸਤੇ। ਤੇ ਉਹ ਵਾਪਸ ਆਉਣ ਡਿਆ ਸੀ ਪੈਦਲ ਹੀ, ਰਕਸ਼ਾ ਰੁਕਸ਼ਾ ਲੱਭਾ ਨਹੀਂ, ਪੈਦਲ ਆਉਣ ਡਿਆ ਨਹਿਰ ਰਾਹ ਹੀ ਟੱਕਰ ਗਏ ਚੋਰ। ਉਹਨਾਂ ਡੱਕ ਲਿਆ, ਕਹਿੰਦੇ ਇਹ ਕੱਢ ਦੇ ਬਾਬਾ ਜੋ ਕੁਝ ਹੈਗਾ। ਕਹਿੰਦਾ ਮੇਰੇ ਕੋਲ ਤਾਂ ਭਾਈ ਕੁਝ ਨਹੀਂ, ਆਏ ਇੱਕ ਜੰਦਰੀ ਆ ਤੇ ਆ 15 ਰੁਪਏ ਆ। ਤੇ ਉਹਨਾਂ 15 ਰੁਪਏ ਵੀ ਲੈ ਲਏ ਤੇ ਜੰਦਰੀ ਵੀ ਲੈ ਲਈ। ਜਦੋਂ ਉਹਨਾਂ ਨੇ ਕੰਨ ਨੂੰ ਹੱਥ ਪਾਇਆ ਨਾ, ਤੇ ਉਹਦੇ ਨਾਲ ਚਾਚੇ ਦੇ ਵਿੰਨੇ ਹੋਏ ਸੀ ਕੰਨ, ਅੱਛਾ ਮੋਰਾ ਸੀ ਕੰਨ 'ਚ। ਹਾਂ ਵਾਲੀਬਾਲ ਉਹਨਾਂ ਜੰਦਰੀ ਖੋਲੀ, ਉਹ ਪਾਈਆਂ ਹੋਣਗੀਆਂ ਪਹਿਲੋਂ ਕਿਤੇ ਵਾਲੀਆਂ। ਅੱਛਾ ਜੰਦਰੀ ਖੋਲ ਕੇ ਕੰਨ 'ਚ ਪਾ ਕੇ ਉਹਨੂੰ ਤਾਲਾ ਲਾ ਕੇ ਚਾਬੀ ਨਹਿਰ ਸੁੱਟਤੀ। ਸ਼ਾਬਾਸ਼। ਕਹਿੰਦੇ ਜੋ ਆਮੀ ਉਤੋਂ ਭੱਜਾ, ਰੋਂਦਾ ਕਰਲਾਂਦਾ, 15 ਰੁਪਈਆ ਨੂੰ ਮਗਰ ਪਿੱਟਦਾ। ਹਾਜੀ ਸਾਹਿਬ ਮੇਰੇ ਨਾਲ ਬੜੀ ਮਾੜੀ ਹੋਈ, ਬੜੀ ਚੋਰ ਪੈ ਗਿਆ, ਮੈਨੂੰ ਡਾਕਾ ਪੈ ਗਿਆ। ਇਹ ਕੀ ਹੋ ਗਿਆ? ਪਹਿਲੋਂ ਧੀ ਵਾਲੇ ਦੇ ਲੋਕਾਂ ਨੂੰ ਪਤਾ ਨਾ ਲੱਗ ਜਾ, ਮੇਰੇ ਕੰਨ 'ਚ ਜੰਦਰਾ ਤੇ ਕਢਾਓ। ਬਾਬੇ ਦਾ ਕੰਨ ਵੀ ਨਹੀਂ ਹੈਗਾ, ਦੁਬਾਰਾ ਬੁੱਢੇ ਬਾਰੇ ਜੰਦਰੇ ਨਾਲ। 24 ਸੁਨਿਆਰੇ ਨੂੰ ਰਾਤ ਸੱਦਿਆ, ਸੱਦ ਕੇ ਉਹਦੇ ਕੰਨ 'ਚ ਜੰਦਰਾ ਕਢਾਇਆ। ਆਹ ਤੈਨੂੰ ਗੱਲ ਸੁਣਾਈ। ਤੇ ਬਾਬੇ ਨੇ ਲਿਆ ਸਵਾਦ ਫਿਰ ਪੂਰਾ ਦਾ ਪੂਰਾ ਪਿੰਡ ਆਉਂਦਾ ਕਿ ਨਹੀਂ ਹੈ ਨੇਰੇ? ਬਾਬਾ ਜਿਹੜਾ ਸੀ ਨਾ ਬੜਾ ਸ਼ੁਗਲੀ ਸੀ, ਤੇ ਖਾਂਦਾ ਸੀ ਕੀ ਆ, ਚਰਸ ਵਾਲੇ ਪਕੌੜੇ ਖਾਂਦਾ ਹੁੰਦਾ ਸੀ। ਚਰਸ ਵਾਲੇ ਕਿ ਫੀਮੇਲ ਚਰਸ ਵਾਲੇ ਕੀ, ਚਰਸ ਵਾਲੇ ਨਹੀਂ ਵੇ, ਭੰਗ ਵਾਲੇ ਨੇ। ਭੰਗ ਵਾਲੇ ਪਕੌੜੇ ਹੁੰਦੇ, ਭੰਗ ਵਾਲੇ ਪਕੌੜੇ ਖਾਂਦਾ ਸੀ। ਤੇ ਹੈਗਾ ਡਿੱਡਾ ਜਿਹਾ ਸੀ, ਮਿੱਡਣਾ ਜਿਹਾ, ਤੇ ਬੜਾ ਉਹ ਤੁਰਦਾ ਬੜਾ ਸੀ, ਤੇ ਗੱਲਾਂ ਵੀ ਇੰਨੀਆਂ ਕਰਦਾ ਸੀ। ਪਕੌੜੇ ਖਾ ਕੇ ਫਿਰ ਆਪਦੀਆਂ ਹੀ ਮਾਰਦਾ ਸੀ, ਪਤਾ ਨਹੀਂ ਕੀ ਮਾਰਦਾ ਸੀ ਗੱਲਾਂ। ਚਲੋ ਜੀ, ਮਾਂ ਜੀ ਨੇ ਤੁਹਾਨੂੰ 2 ਘੰਟੇ ਸੁਣਾਤੇ, ਅਸੀਂ ਕੁਛ ਆਪਣੀ ਚਾਹ ਬਣ ਲੱਗੀ। ਤੇ ਵੀਡੀਓ ਅੱਛੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ, ਚੈਨਲ ਨੂੰ ਕਰਨਾ ਸਬਸਕ੍ਰਾਈਬ। ਤੇ ਅਗਰ ਚੈਨਲ ਅਜੇ ਤੱਕ ਤੁਸੀਂ ਬੈਲ ਆਈਕਨ ਪ੍ਰੈਸ ਨਹੀਂ ਕੀਤਾ ਤਾਂ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਹੀਂ ਭੁੱਲਣਾ, ਲਾਜ਼ਮੀ ਪ੍ਰੈਸ ਕਰਨਾ। ਇਨਸ਼ਾਅੱਲਾ ਮਿਲਦੇ ਸੋ ਇੱਕ ਨਵੀਂ ਵੀਡੀਓ ਵਿੱਚ, ਮੈਨੂੰ ਦਿਓ ਇਜਾਜ਼ਤ। ਅੱਲਾਹ ਹੁਣ ਡੇਲੀ ਹਾਫਿਜ਼। ਦੇ ਵਲੌਗ ਦੇ ਵਿੱਚ ਨਾ ਨਵੀਂ ਕਹਾਣੀ ਸੁਣਾਇਆ ਕਰਨੀ। ਕਹਾਣੀ ਨਹੀਂ ਸੁਣਾਈ ਕਿਸੇ ਦੀ, ਨਹੀਂ ਹੱਡ ਬੀਤੀ ਸੁਣਾਉਣੀ, ਜੱਗ ਬੀਤੀ ਨਹੀਂ ਸੁਣਾਉਣੀ। ਆਪ ਦੇ ਖਾਨਦਾਨ ਦੀ, ਆਪ ਦੀ ਜਿਹੜੀ ਅੱਖਾਂ ਨਾਲ ਵੇਖੀ, ਜਿਹੜੀ ਸੁਣੀ ਆ ਗੱਲ, ਉਹ ਸੁਣਾਉਣੀ ਆ, ਕਿਸੇ ਦੀ ਨਹੀਂ ਸੁਣਾਉਣੀ। ਕੋਈ ਗੱਲ ਨਹੀਂ ਕਰਨੀ। ਡਨ ਹੋ ਗਿਆ। ਅੱਲਾਹ ਹਾਫਿਜ਼। ਅੱਲਾਹ ਹਾਫਿਜ਼ ਕਰਦੇ ਹਾਂ। ਅੱਲਾਹ ਹਾਫਿਜ਼। ਤੇ ਵੀਡੀਓ ਪੂਰੀ ਵੇਖਿਆ ਜੇ, ਸਬਸਕ੍ਰਾਈਬ ਕਰਨਾ ਨਾ ਭੁੱਲਿਆ ਜੇ।